अस्सलाम वालेकुम, सत श्री अकाल जी। उम्मीद करना कि सारे ठीक हो दे। अच्छा जी, इसके दा दूसरा पार्ट और बाकी ਜਿਹੜੇ ਸਟੂਡੈਂਟ ਨੇ ਥਿਊਰੀ ਪਾਸ ਕਰ ਲਈਏ ਮੇਰੇ WhatsApp ਨੰਬਰ ਤੇ ਆਪਣਾ PDF ਸੈਂਡ ਕਰ ਦਿਓ ਤਾਂ ਕਿ ਦੂਸਰੇ ਦੋਸਤਾਂ ਨਾਲ ਵੀ ਸ਼ੇਅਰ ਹੋਵੇ। ਨਵੇਂ ਸਟੂਡੈਂਟ ਵਾਸਤੇ ਜਦੋਂ ਤੁਸੀਂ ਸ਼ੁਰੂ ਕਰਦੇ ਹੋ ਪੜ੍ਹਨਾ, ਪਹਿਲੇ 2 ਦਿਨ 4 ਦਿਨ ਹਫਤਾ ਸਮਝ ਕੋਈ ਨਹੀਂ ਆਉਂਦੀ, ਉਸ ਤੋਂ ਬਾਅਦ ਸਮਝ ਆਉਣੀ ਸ਼ੁਰੂ ਹੁੰਦੀ ਹੈ। ਠੀਕ ਹੈ। ਐਪਲੀਕੇਸ਼ਨ ਵੈਬ 'ਤੇ ਗੂਗਲ ਤੋਂ ਡਾਊਨਲੋਡ ਹੋਵੇਗੀ ਐਂਡਰੋਇਡ ਫੋਨ ਦੇ ਵਿੱਚ। ਅਗਰ ਤੁਹਾਡੇ ਕੋਲ ਆਈਫੋਨ ਹੈ ਤੇ ਫਿਰ ਤੁਸੀਂ ਇਹ ਵਾਲੀ ਐਪਲੀਕੇਸ਼ਨ ਗੂਗਲ ਤੋਂ ਆਨਲਾਈਨ ਯੂਜ਼ ਕਰ ਸਕਦੇ ਹੋ। ਬਾਕੀ ਇਹ ਵਾਲੀਆਂ ਜਿਹੜੀਆਂ ਸਕੇਦੇ ਵਾਲੀਆਂ ਵੀਡੀਓ ਨੇ ਜ਼ਰੂਰ ਵੇਖਿਆ ਕਰੋ, ਇਹਦੇ ਨਾਲ ਬੜੀ ਹੈਲਪ ਮਿਲਦੀ ਹੈ। ਠੀਕ ਹੈ। ਔਰ ਜਿਹੜੇ ਬੰਦੇ ਕਿ ਤਿਆਰੀ ਕਰ ਰਹੇ ਨੇ ਗਲਤੀਆਂ ਨਹੀਂ ਕੱਟਦੀਆਂ ਪਈਆਂ ਤੇ ਇਹੀ ਤਰੀਕਾ ਹੈ, ਆਰਗੂਮੈਂਟੀ ਕਰੋ, ਜਿੰਨੇ ਕਰ ਸਕਦੇ ਹੋ ਆਰਗੂਮੈਂਟੀ ਕਰੋ ਤੇ ਸਕੇਦੇ ਉਨੇ ਚੈਪਟਰ ਦੀ ਕਰਨੇ ਨੇ ਜਿੰਨੇ ਚੈਪਟਰ ਤੁਸੀਂ ਪੜ੍ਹੇ ਨੇ। ਠੀਕ ਹੈ ਜੀ। ਚਲੋ ਜੀ, ਬਾਕੀ ਸਕੇਦਾ ਵੇਖਨੇ ਆ। 16 ਨੰਬਰ ਫਨ ਉਹ ਪਾਰਤੇ ਦਾ ਕਰੇ ਜਾ ਤਾਂ ਕਹਿੰਦਾ ਕਰੇ ਜਾਤੇ ਦਾ ਹਿੱਸਾ ਨੇ ਲੈ ਕੁਰਸੀਏ ਦੀ ਐਮਰਜੈਂਸਾ ਜਿਹੜੇ ਨੇ delle autostrade autostrade ਫਾਲਸੋ ਜੀ। ਕੁਰਸੀਆ ਦੀ ਐਮਰਜੈਂਸਾ ਕਰੇ ਜਾਤੇ ਤੋਂ ਬਾਹਰ ਹੁੰਦਾ ਹੈ ਜਿਹੜਾ autostrade ਚ ਹੁੰਦਾ। ਠੀਕ ਹੈ ਜੀ। 17 ਨੰਬਰ dritto di presidenza ਖਤਮ ਹੋ ਗਿਆ। Il segnale raffigurato indica ਵਾਲਾ ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ ਹੈ ਕਿ dopo di esso ਵੀ ਇਸ ਨਿਸ਼ਾਨ ਤੋਂ ਬਾਅਦ ਵੀ ਇਹਦੇ ਤੋਂ ਬਾਅਦ si dovrà di norma dare la precedenza a destra ਕਹਿੰਦਾ ਸੱਜੇ ਨੂੰ ਪਹਿਲ ਦੇਣੀ ਜੇ ਫੇਰੋ ਜੀ ਹੋ ਸਕਦਾ ਹੈ। 18 ਨੰਬਰ ਦਿੱਲੀਆਂ ਤੁਰੇ ਆ ਗਿਆ। ਜਿਹੜਾ ਨਿਸ਼ਾਨ ਹੈ ਡੰਡਾ ਜਿਹਾ ਲੱਗਿਆ ਹੈ, ਇਹ ਪਹਾੜਾਂ ਵਾਲੀਆਂ ਸੜਕਾਂ ਤੇ ਲੱਗਿਆ ਹੁੰਦਾ ਜਿੱਥੇ ਬਰਫ਼ਬਾਰੀ ਜ਼ਿਆਦਾ ਹੁੰਦੀ ਹੈ। ਵੀ ਅਗਰ ਬਰਫ਼ ਪੈ ਗਈ ਹੈ ਤੇ ਇਹ ਡੰਡਾ ਜਿਹੜਾ ਨਜ਼ਰ ਆਉਂਦਾ ਰਹੇ, ਦਿੱਲੀਆਂ ਤੁਰੇ ਨਜ਼ਰ ਆਉਂਦਾ ਰਹੇ ਤਾਂ ਕਿ ਪਤਾ ਚੱਲਦਾ ਰਹੇ ਵੀ ਕਿਨਾਰਾ ਕਿੱਥੇ ਕਿੱਥੇ ਸੜਕ ਦਾ। Il delineatore raffigurato delineatore ਦਿਖਾਇਆ ਗਿਆ ਹੈ, ਇਹ posto al centro della carreggiata ਕਹਿੰਦਾ carreggiata ਦੇ ਸੈਂਟਰ ਵਿੱਚ ਲੱਗੀ ਆ, ਫਾਲਤੂ ਜੀ ਕਿਨਾਰੇ ਤੇ ਲੱਗਿਆ ਹੁੰਦਾ। 19 ਨੰਬਰ se il veicolo che precede ਕਹਿੰਦਾ ਅਗਰ ਅੱਗੇ ਵਾਲੀ ਗੱਡੀ ਇਹ un autocarro ਟਰੱਕ ਹੈ, ਮਤਲਬ ਜਿਹੜੀ ਸਾਡੇ ਅੱਗੇ ਗੱਡੀ ਚੱਲਦੀ ਹੈ ਵੀ ਕਹਿੰਦਾ ਅਗਰ ਉਹ ਟਰੱਕ ਹੈ si deve diminuire la distanza di sicurezza ਫਿਰ ਕਹਿੰਦਾ ਫਾਸਲਾ ਤੁਸੀਂ ਘਟਾ ਲਵੋ in quanto i veicoli pesanti ਕਿਉਂਕਿ ਭਾਰੀਆਂ ਗੱਡੀਆਂ ਜਿਹੜੀਆਂ ਨੇ hanno un spazio di frenatura molto più lungo ਕਹਿੰਦੇ ਉਹਨਾਂ ਦੀ spazio di frenatura più lungo ਹੁੰਦੀ, ਮਤਲਬ ਉਹ ਜ਼ਿਆਦਾ ਦੂਰ ਜਾ ਕੇ ਰੁਕਦੀਆਂ ਨੇ rispetto agli altri veicoli ਦੂਸਰੀਆਂ ਗੱਡੀਆਂ ਦੇ ਨਾਲੋਂ। ਫਾਲਸੋ ਜੀ। ਅੱਛਾ ਜੀ, ਇੱਕ ਚੀਜ਼ ਇਹਨੇ ਰੱਖਣੀ ਹੈ diminuire la distanza di sicurezza ਵੀ ਫਾਸਲਾ ਤੁਸੀਂ ਘਟਾ ਨਹੀਂ ਸਕਦੇ ਕਿਸੇ ਵੀ ਸੂਰਤ ਵਿੱਚ। 20 ਨੰਬਰ nelle fasi di sorpasso ਕਹਿੰਦਾ ਓਵਰਟੇਕ ਦੇ ਦੌਰਾਨ il conducente è tenuto driver pabande a mantenersi il più a lungo possibile ਤੇ ਜਿੰਨਾ ਹੋ ਸਕਦਾ ਹੈ ਰਵੇ nella corsia di sorpasso ਓਵਰਟੇਕ ਵਾਲੇ ਕੁਰਸੀਏ ਦੇ ਵਿੱਚ। ਫਾਲਸੋ ਜੀ, ਜਦੋਂ ਤੁਸੀਂ ਓਵਰਟੇਕ ਕਰਦੇ ਹੋ, ਓਵਰਟੇਕ ਕਰ ਲਿਆ ਤੇ ਆਪਣੇ ਸੱਜੇ ਕੁਰਸੀਏ ਤੇ ਆ ਜਾਓ। ਇਹ ਕਹਿੰਦਾ ਜ਼ਿਆਦਾ ਦੇਰ ਜਿੰਨਾ ਰਹਿ ਸਕਦੇ ਹੋ ਜ਼ਿਆਦਾ ਦੇਰ ਤੁਸੀਂ ਕੁਰਸੀਆ ਦੇ sorpasso ਵਿੱਚ ਰਹੋ। ਫਾਲਸੋ। 21 ਨੰਬਰ ਅੱਛਾ ਜੀ, ਇਹ ਜਿਹੜਾ ਨਿਸ਼ਾਨ ਹੈ ਇਹ ਜਿਹੜੀ ਅਬਲਿਆਂਟ ਫੁੱਲ ਲਾਈਟ ਹੁੰਦੀ ਹੈ, ਹਾਈਲਾਈਟ ਵੀ ਕਈ ਆਖਦੇ ਨੇ, ਤੇ ਇਹ ਉਸ ਲਾਈਟ ਦਾ ਨਿਸ਼ਾਨ ਹੈ। ਇਹਦਾ ਸਪੀਆ ਜਿਹੜਾ ਹੁੰਦਾ ਹੈ ਇਹ ਹੁੰਦਾ ਬਲੂ ਕਲਰ ਦਾ। il simbolo raffigurato ਨਿਸ਼ਾਨ ਦਿਖਾਇਆ ਗਿਆ ricorda al conducente ਕਹਿੰਦਾ ਨਿਸ਼ਾਨ ਡਰਾਈਵਰ ਨੂੰ ਯਾਦ ਕਰਵਾਉਂਦਾ ਪਿਆ ਕਿ deve spegnere ਵੀ ਬੰਦ ਕਰ ਲੈ le luci di posizione ਜਿਹੜੀ luci ਦੀ ਪੋਜੀਸ਼ਨ ਨੇ। ਫਾਲਸੋ। 22 ਨੰਬਰ bisogna scorrere un ferito della strada ਕਹਿੰਦਾ ਸੜਕ ਦੇ ਉੱਤੇ ਜ਼ਖਮੀ ਦੀ ਮਦਦ ਕਰਨੀ ਹੈ solo ਸਿਰਫ se si considera grave incidente ਕਹਿੰਦਾ ਅਗਰ grave incidente ਹੁੰਦਾ ਹੈ ਮਤਲਬ ਜ਼ਿਆਦਾ ਸੀਰੀਅਸ ਐਕਸੀਡੈਂਟ ਹੁੰਦਾ ਹੈ ਤੇ ਫਿਰ ਕਹਿੰਦਾ ਮਦਦ ਕਰਨੀ ਹੈ। ਫਾਲਸੋ। 23 ਨੰਬਰ in un veicolo a motore ਕਹਿੰਦਾ ਇੱਕ ਇੰਜਨ ਵਾਲੀ ਗੱਡੀ ਦੇ ਵਿੱਚ ਲੀ ਅਮੋਰਟੀਜ਼ਾਟੋਰੀ ਸਕੈਰਿਕ ਜਿਹੜੇ ਖਰਾਬ ਰਾਡ ਹੁੰਦੇ ਨੇ, ਜਾਂ ਕਹਿ ਲਓ ਸੌਖੇ ਲਫ਼ਜ਼ਾਂ ਸਮਝ ਸੌਖੀ ਆ ਜਾਂਦੀ, ਜਿਹੜੇ ਖਰਾਬ ਸ਼ਾਖ ਹੁੰਦੇ ਨੇ, ਮਤਲਬ ਗੱਡੀ ਦੇ ਸ਼ਾਖ ਖਰਾਬ ਹੋ ਗਏ ਨੇ, ਕਹਿੰਦੇ ਉਹ ਜਿਹੜੇ ਸ਼ਾਖ ਨੇ peggiorano la tenuta di strada ਕਹਿੰਦੇ ਰੋਡ ਗ੍ਰਿਪ ਨੂੰ peggiorano ਕਰਦੇ ਮਤਲਬ ਮਜ਼ੀਦ ਖਰਾਬ ਕਰਦੇ ਨੇ। ਵੇਰੋ ਜੀ, ਅਗਰ ਗੱਡੀ ਦਾ ਸ਼ਾਖ ਖਰਾਬ ਹੋਵੇ ਤੇ ਟਾਇਰਾਂ ਦੀ ਗ੍ਰਿਪ ਸਹੀ ਨਹੀਂ ਰਹਿ ਜਾਂਦੀ, ਖਾਸ ਤੌਰ ਤੇ ਉਸ ਟਾਇਰ ਦੀ ਜਿਸ ਟਾਇਰ ਦਾ ਸ਼ਾਖ ਜਿਹੜਾ ਉਹ ਖਰਾਬ ਹੋਇਆ ਹੋਵੇ। 26 ਨੰਬਰ ਜੀ ਸਟਾਪ ਦਾ ਨਿਸ਼ਾਨ ਆ ਗਿਆ। il segnale raffigurato ਦਾ ਨਿਸ਼ਾਨ ਦਿਖਾਇਆ ਗਿਆ si trova in genere ਕਹਿੰਦਾ ਮਿਲੇ ਦਾ negli incroci ਉਹਨਾਂ ਚੌਕਾਂ ਦੇ ਵਿੱਚ con scarsa visibilità ਜਿੱਥੇ ਨਜ਼ਰ ਥੋੜਾ ਹੁੰਦਾ। ਵੇਰੋ ਜੀ, ਸਟਾਪ ਵਾਲਾ ਨਿਸ਼ਾਨ ਜ਼ਿਆਦਾਤਰ ਉੱਥੇ ਹੀ ਲੱਗਿਆ ਹੁੰਦਾ ਜਿਹੜੇ ਚੌਕ ਦੇ ਵਿੱਚ ਨਜ਼ਰ ਨਹੀਂ ਆਉਂਦਾ ਸਾਈਡਾਂ ਤੋਂ। 5 ਨੰਬਰ il segnale raffigurato ਅੱਛਾ ਪਹਿਲੇ ਮੈਂ ਸਮਝਾ ਦੇਵਾਂ, ਉੱਤੇ ਵੇਖੋ ਉਸ਼ੀਤਾ ਫਰੋਜ਼ੀਨੋਨੇ ਲਿਖਿਆ ਹੈ, ਥੱਲੇ 500 ਮੀਟਰ ਲਿਖਿਆ ਹੈ, ਮਤਲਬ ਇਸ ਨਿਸ਼ਾਨ ਤੋਂ ਲੱਗ ਕੇ
500 ਮੀਟਰ ਅੱਗੇ ਫਰੋਜ਼ੀਨੋਨੇ ਦਾ ਉਸ਼ੀਤਾ ਹੁੰਦਾ ਪਿਆ, ਮਤਲਬ ਉਸ਼ੀਤੇ ਔਰ ਇਸ ਨਿਸ਼ਾਨ ਦੇ ਦਰਮਿਆਨ ਜਿਹੜਾ ਫਾਸਲਾ ਹੈ ਇਹ 500 ਮੀਟਰ ਹੈ। ਠੀਕ ਹੈ ਜੀ। Il segnale raffigurato indica ਜਿਹੜਾ ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ ਹੈ la distanza ਫਾਸਲਾ, ਕਹਿੰਦਾ ਨਿਸ਼ਾਨ ਫਾਸਲਾ ਦੱਸਦਾ ਪਿਆ ਕਿ c'è tra il segnale ਜਿਹੜਾ ਫਾਸਲਾ ਨਿਸ਼ਾਨ ਦੇ ਦਰਮਿਆਨ e il prossimo svincolo di uscita, ਜਿਹੜਾ ਅਗਲਾ ਉਸ਼ੀਤਾ ਵੇ ਉਹਦੇ ਦਰਮਿਆਨ ਜਿਹੜਾ ਫਾਸਲਾ ਕਹਿੰਦਾ ਨਿਸ਼ਾਨ ਇਹ ਦੱਸਦਾ ਪਿਆ ਵੇਰੋ। 26 ਨੰਬਰ La distanza di sicurezza fasti ਫਾਸਲਾ deve essere di almeno 100 metri, ਕਹਿੰਦਾ ਘੱਟੋ ਘੱਟ 100 ਮੀਟਰ ਹੋਣਾ ਚਾਹੀਦਾ ਹੈ। nelle forti discese ਜ਼ਿਆਦਾ ਢਲਾਣ ਦੇ ਉੱਤੇ ਫਾਲਸੋ ਜੀ। 27 ਨੰਬਰ ਤਸਵੀਰ ਵੇਖ ਲਓ, ਬਿਲਕੁਲ ਹੀ ਆਸਾਨ ਹੈ। ਪਹਿਲਾਂ E ਜਾਏਗੀ, ਫਿਰ C ਤੇ ਫਿਰ M। Dovendo attraversare incrocio, ਕਹਿੰਦਾ ਚੌਕ ਨੂੰ ਕ੍ਰਾਸ ਕਰਨਾ ਜੇ rappresentato in figura ਦਾ ਤਸਵੀਰ ਦਿਖਾਇਆ ਗਿਆ ਹੈ। Il veicolo C transita, ਕਹਿੰਦਾ C ਗੱਡੀ ਚੱਲੇਗੀ dopo il veicolo E ਤੋਂ ਬਾਅਦ ਵੇਰੋ ਜੀ, ਕਿਉਂਕਿ E ਪਹਿਲਾਂ ਜਾਏਗੀ ਤੇ ਉਸ ਤੋਂ ਬਾਅਦ C ਜਾਏਗੀ। 28 ਨੰਬਰ quando si traina un rimorchio, ਜਦੋਂ ਕਹਿੰਦਾ rimorchio ਟੋਚਨ ਕਰਦੇ ਹੋ la pressione di gonfiaggio degli pneumatici del veicolo trainante, ਤੇ ਕਹਿੰਦਾ ਉਹ ਗੱਡੀ ਜਿਹਨੇ rimorchio ਨੂੰ ਟੋਚਨ ਕੀਤੇ ਹੈ ਉਹਦੇ ਟਾਇਰਾਂ ਦਾ ਜਿਹੜਾ ਪ੍ਰੈਸ਼ਰ ਹੈ, ਉਹਦੇ ਟਾਇਰਾਂ ਦੇ ਵਿੱਚ ਜਿਹੜੀ ਹਵਾ ਵੇ deve essere la stessa, ਕਹਿੰਦਾ ਇਹਦੀ ਵੀ ਉਹੀ ਹਵਾ ਹੋਣੀ ਚਾਹੀਦੀ, ਮਤਲਬ ਉਹੀ ਪ੍ਰੈਸ਼ਰ ਹੋਣਾ ਚਾਹੀਦਾ ਹੈ degli pneumatici ਟਾਇਰਾਂ ਦਾ del rimorchio ਜਿਹੜੇ rimorchio ਦੇ ਟਾਇਰਾਂ ਦਾ ਵੇ। ਫਾਲਸੋ ਜੀ, ਅੱਗੇ ਵਾਲੀ ਗੱਡੀ ਦਾ ਟਾਇਰਾਂ ਵਿੱਚ ਹਵਾ ਆਪਣੇ ਵਜ਼ਨ ਦੇ ਹਿਸਾਬ ਨਾਲ ਹੋਵੇ ਦੀ, ਪਿੱਛੇ rimorchio ਹੈ ਤੇ ਉਹਦੇ ਵਿੱਚ ਜਿਹੜੀ ਹਵਾ ਹੋਵੇ ਦੀ ਉਹਦੇ ਟਾਇਰਾਂ ਦੇ ਵਿੱਚ ਉਹ ਆਪਣੇ ਵਜ਼ਨ ਦੇ ਹਿਸਾਬ ਨਾਲ ਹੋਵੇ ਦੀ। 29 ਨੰਬਰ in caso di pioggia, ਕਹਿੰਦਾ ਬਾਰਿਸ਼ ਦੇ ਵਿੱਚ occorre ਜ਼ਰੂਰੀ ਹੈ manovrare con prudenza lo sterzo, ਕਹਿੰਦਾ ਬਾਰਿਸ਼ ਦੇ ਵਿੱਚ ਸਟੀਅਰਿੰਗ ਨੂੰ ਧਿਆਨ ਨਾਲ ਇhtiyat ਦੇ ਨਾਲ ਘੁਮਾਉਣਾ ਜ਼ਰੂਰੀ ਹੈ ਵੇਰੋ ਜੀ। ਅਗਰ ਸੜਕ ਗਿੱਲੀ ਹੋਵੇ ਸਟੀਅਰਿੰਗ ਤੁਸੀਂ ਯਕਦਮ ਘੁਮਾਉਂਦੇ ਹੋ ਤਾਂ ਗੱਡੀ ਸਲਿੱਪ ਵੀ ਹੋ ਸਕਦੀ ਹੈ। 3 ਨੰਬਰ per diminuire l'inquinamento dell'aria, ਕਹਿੰਦਾ ਹਵਾ ਦੇ ਵਿੱਚੋਂ ਪੋਲੂਸ਼ਨ ਆਲੂਦਗੀ ਘਟਾਉਣੇ ਦੇ ਲਈ non bisogna accelerare, ਕਹਿੰਦਾ ਰੇਸ ਨਹੀਂ ਦੇਣੀ e frenare spesso, ਤੇ ਬਾਰ-ਬਾਰ ਬ੍ਰੇਕ ਵੀ ਨਹੀਂ ਲਾਣੀ durante la marcia del veicolo, ਗੱਡੀ ਦੇ ਚਲਦਿਆਂ ਆ ਵੇਰ ਜੀ। ਅਗਰ ਬਾਰ-ਬਾਰ ਤੁਸੀਂ ਫਜ਼ੂਲ ਬ੍ਰੇਕ ਲਾਉਂਦੇ ਹੋ, ਫਜ਼ੂਲ ਰੇਸ ਦਿੰਦੇ ਹੋ ਤੇ ਇਸ ਤਰ੍ਹਾਂ ਪੋਲੂਸ਼ਨ ਵੱਧਦੀ ਹੈ ਤੇ ਇਸ ਚੀਜ਼ ਤੋਂ ਬਚਣੇ ਦੇ ਵਾਸਤੇ ਇਹ ਚੀਜ਼ਾਂ ਨੂੰ ਮਤਲਬ ਘੱਟ ਕਰਨਾ ਅਗਰ ਜ਼ਰੂਰਤ ਨਹੀਂ ਤਾਂ। ਠੀਕ ਹੈ, ਤੇ ਲੋ ਜੀ ਅੱਜ ਦੀ ਵੀਡੀਓ ਤੇ ਖਤਮ ਹੁੰਦੀ ਹੈ। ਇਨਸ਼ਾਅੱਲਾ ਮਿਲਣਾ ਨੈਕਸਟ ਵੀਡੀਓ ਤੇ। ਓਕੇ ਜੀ।